ਅੰਮ੍ਰਿਤਸਰ ਵਿਖੇ ਪਹੁੰਚੇ ਸਰਦਾਰ ਸਿਮਰਨਜੀਤ ਸਿੰਘ ਮਾਨ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਰਾਜੋਆਣਾ ਨਾਲ ਕੀਤੀ ਮੁਲਾਕਾਤ। ਸੁਲਤਾਨਪੁਰ ਲੋਧੀ ਵਿਖੇ ਹੋਏ ਗੋਲੀकांड ਦੀ ਅਕਾਲੀ ਆਗੂਆਂ ਵੱਲੋਂ ਨਿਖੇਧੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚੇ ਅਤੇ ਪਾਰਟੀ ਦੀਆਂ ਵੱਡੀਆਂ ਨਿਯੁਕਤੀਆਂ ਕੀਤੀਆਂ। ਇਸ ਮੌਕੇ ਉਹਨਾਂ ਪੱਤਰਕਾਰਾਂ ਦੇ ਨਾਲ ਰੂਬਰੂ ਹੁੰਦੇ ਹੋਏ ਸਿੱਖਾਂ ਤੇ ਹੋ ਰਹੇ ਧੱਕੇ ਬਾਰੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਭਾਰਤ ਹੁਣ ਦੇਸ਼ ਦੇ ਬਾਹਰ ਵਸਦੇ ਸਿੱਖਾਂ ਤੇ ਵੀ ਹਮਲਾ ਕਰਕੇ ਉਹਨਾਂ ਨੂੰ ਕਤਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਏਅਰ ਇੰਡੀਆ ਬਾਰੇ ਗੁਰਪਤਵੰਤ ਸਿੰਘ ਪੰਨੂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤੇ ਭਾਰਤ ਸਰਕਾਰ ਸਿੱਖਾਂ ਤੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਬਦਨਾਮ ਕਰਦੀ ਹੈ। ਜਿਹੜਾ ਇੰਡੀਆ ਨੇ ਸਿੱਖਾਂ ਦੇ ਕਤਲ ਬਾਹਰ ਦੇ ਮੁਲਕਾਂ 'ਚ ਕਰਾਉਣੇ ਸ਼ੁਰੂ ਕਰਤੇ ਹੈ, ਜਿਵੇਂ ਕੈਨੇਡਾ ਦੇ ਵਿੱਚ ਨਿੱਜਰ ਸਾਹਿਬ ਨੂੰ ਮਰਵਾਤਾ ਹੈ, ਫਿਰ ਮਲਕ ਨੂੰ ਮਰਵਾਤਾ ਹੈ, ਸੁਖਦੂਲ ਸਿੰਘ ਨੂੰ ਮਰਵਾਤਾ ਕੈਨੇਡਾ ਦੇ ਵਿੱਚ, ਬਰਤਾਨੀਆ ਦੇ ਵਿੱਚ ਮਰਵਾ ਦਿੱਤਾ ਹੈਗਾ ਅਵਤਾਰ ਸਿੰਘ ਖੰਡੇ ਨੂੰ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਹੈ, ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ, ਮਾਨਸਾ ਦੇ ਵਿੱਚ ਮੂਸੇਵਾਲ ਨੂੰ ਮਾਰਤਾ ਹੈ। ਔਰ ਇਹ ਜਿਹੜੇ ਕਤਲ ਹੋਏ ਹੈ ਇਹਦੇ ਉੱਤੇ ਸਟੈਂਪ ਅਮਰੀਕਾ ਨੇ ਵੀ ਲਾਤੀ ਹੈ, ਆਸਟ੍ਰੇਲੀਆ ਨੇ ਵੀ ਲਾਤੀ ਹੈ, ਨਿਊਜ਼ੀਲੈਂਡ ਨੇ ਵੀ ਲਾਤੀ ਹੈ ਤੇ ਬਰਤਾਨੀਆ ਨੇ ਵੀ ਲਾਤੀ ਹੈ। ਤਾਂ ਅਸੀਂ ਪੁੱਛਣਾ ਚਾਹੁੰਦੇ ਹਾਂ ਇਸ ਮੋਦੀ ਦੀ ਸਰਕਾਰ ਨੂੰ ਕਿ ਸਿੱਖ ਇੱਥੋਂ ਦੇ ਜੰਮਪਾਲ ਹੈ, ਤੁਸੀਂ ਕਹਿੰਦੇ ਹੋ ਆਰੀਅਨ ਹੋ, ਤੁਸੀਂ ਆਰੀਅਨ ਤਾਂ ਤੁਸੀਂ ਉੱਧਰੋਂ ਆਏ ਹੋ ਛੁਪਦੇ ਵੱਲ ਏਸ਼ੀਆ ਤੇ ਚੜ੍ਹਦੇ ਵੱਲ ਯੂਰਪ ਤੋਂ ਆਏ ਹੋ, ਪਰ ਅਸੀਂ ਤਾਂ ਇੱਥੋਂ ਦੇ ਜੰਮਪਾਲ ਹੈ। ਸੋ ਮੇਰਾ ਮਤਲਬ ਇਹਦਾ ਸਿੱਟਾ ਹਿੰਦੁਸਤਾਨ ਨੂੰ ਭੁਗਤਣਾ ਪਊਗਾ। ਜਿਹੜੀ ਇਹਨਾਂ ਨੇ ਨਵੀਂ ਲੜਾਈ ਸਿੱਖਾਂ ਦੇ ਨਾਲ ਵਿੱਢ ਲਈ ਹੈ ਇਹਦਾ ਅਸਰ ਜ਼ਰੂਰ ਹੋਊਗਾ। ਫਿਰ ਕਹਿੰਦੇ ਜੀ ਪੰਨੂ ਨੇ ਕਹਿਤਾ ਕਿ ਏਅਰ ਇੰਡੀਆ ਨੂੰ ਠੋਕਾਂਗੇ। ਉਹਨੇ ਸਿਰਫ ਕਿਹਾ ਕਿ ਏਅਰ ਇੰਡੀਆ ਦੇ ਉੱਤੇ ਚੜ੍ਹੋ ਨਾ, ਉਹਦੇ ਤੇ ਇਲਜ਼ਾਮ ਲਾਤਾ ਕਿ ਇਹਨੇ ਕਿਹਾ ਕਿ ਏਅਰ ਇੰਡੀਆ ਦੀ ਫਲਾਈਟ ਥੱਲੇ ਡੇਗੋ। ਜਿਹੜੀ 1985 ਦੇ ਵਿੱਚ ਕਨਿਸ਼ਕਾ ਦੀ ਫਲਾਈਟ ਉਡਾਨ ਭਰੀ ਸੀ ਕੈਨੇਡਾ 'ਚੋਂ, ਮੈਂ ਪੁੱਛਣਾ ਚਾਹੁੰਦਾ ਕਿ ਅਖੀਰਲੇ ਘੰਟੇ 'ਚ ਜਦੋਂ ਉਸ ਹਵਾਈ ਜਹਾਜ਼ ਏਅਰ ਇੰਡੀਆ ਨੇ ਆਪਣੀ ਫਲਾਈਟ ਉਡਾਉਣੀ ਸੀ, 2 ਘੰਟੇ ਪਹਿਲਾਂ ਸੀਨੀਅਰ ਇੰਡੀਅਨ ਸਫੀਰਾਂ ਨੇ ਆਪਣਾ ਉਹਦੇ ਤੇ ਚੜ੍ਹਨਾ ਕੈਂਸਲ ਕਿਉਂ ਕਰਾਇਆ? ਫਿਰ ਇਹ ਜਿਹੜੀ ਏਅਰ ਇੰਡੀਆ ਦੀ ਫਲਾਈਟ ਸੀ ਇਹ ਆਇਰਿਸ਼ ਸੀ ਦੇ ਵਿੱਚ ਜਾ ਕੇ ਡੁੱਬੀ। ਆਇਰਲੈਂਡ ਦੇ ਕਰੋਨਰ ਨੇ ਰਿਪੋਰਟ ਦਿੱਤੀ ਕਿ ਇਹਦੇ ਵਿੱਚ ਕੋਈ ਬਲਾਸਟ ਨਹੀਂ ਸੀ ਹੋਇਆ, ਇਹ ਬਲਾਸਟ ਕਰਕੇ ਨਹੀਂ ਡਿੱਗੀ ਹੈਗੀ। ਤੇ ਜੇ ਇੰਡੀਆ ਨੇ ਆਪ ਕਰਵਾਇਆ ਕਿ ਇੱਥੇ ਖਾਲਿਸਤਾਨ ਦੀ ਗੱਲ ਚੜ੍ਹਦੀ ਕਲਾ 'ਚ ਹੋ ਰਹੀ ਹੈ ਤਾਂ ਫਿਰ ਐਵੇਂ ਸਿੱਖਾਂ ਨੂੰ ਬਦਨਾਮ ਕਰਨਾ। ਫਿਰ ਤਲਵਿੰਦਰ ਸਿੰਘ ਇੱਕ ਬੱਬਰ ਖਾਲਸਾ ਦਾ ਜਥੇਦਾਰ ਸੀ ਜਿਹਨੂੰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਫੜਨਾ ਚਾਹੁੰਦੀ ਸੀ ਕਿ ਸ਼ਾਇਦ ਇਹਦਾ ਹੱਥ ਹੋਵੇ ਕਿ ਇਸ ਨੇ ਇਹ ਏਅਰ ਇੰਡੀਆ ਦੀ ਜਿਹੜਾ ਹਵਾਈ ਜਹਾਜ਼ ਉਹਨੂੰ ਗ੍ਰਸਤ ਕਰਾਇਆ, ਪਰ ਉਹ ਪੰਜਾਬ ਦੇ ਵਿੱਚ KPS ਗਿੱਲ ਤੇ ਪੰਜਾਬ ਪੁਲਿਸ ਨੇ ਫੜ ਲਿਆ ਸੀ। ਤੇ ਫਿਰ ਜੇ ਫੜ ਲਿਆ ਸੀ ਤੇ ਫਿਰ ਉਹਨੂੰ ਕੈਨੇਡਾ ਦੇ ਹਵਾਲੇ ਕਿਉਂ ਨਹੀਂ ਕੀਤਾ ਹੈਗਾ? KPS ਗਿੱਲ ਨੇ ਇੱਥੇ ਮਾਰਤਾ ਉਹ ਤਲਵਿੰਦਰ ਸਿੰਘ। ਮੇਰਾ ਮਤਲਬ ਕਹਿਣ ਦਾ ਸਾਰਾ ਸਬੂਤ ਜਾ ਰਿਹਾ ਹੈ ਕਿ ਇੰਡੀਆ ਨੇ ਆਪ 1985 ਦਾ ਏਅਰ ਇੰਡੀਆ ਦਾ ਜਿਹੜਾ ਹਵਾਈ ਜਹਾਜ਼ ਸੀ ਆਪ ਗ੍ਰਸਤ ਕਰਾਇਆ ਤੇ ਸਿੱਖਾਂ ਦਾ ਨਾਂ ਲਈ ਜਾਂਦੇ ਆ ਦੁਬਾਰਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ। ਕਰੀਬ 2 ਘੰਟੇ ਤੱਕ ਹੋਈ ਇਸ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਰਾਜੋਆਣਾ ਨੇ ਰਹਿਮ ਦੀ ਪਟੀਸ਼ਨ ਵਾਪਸ ਨਾ ਲੈਣ ਤੇ ਭੁੱਖ ਹੜਤਾਲ ਕਰਨ ਦੀ ਗੱਲ ਆਖੀ ਸੀ, ਜਿਸ ਤੇ ਲੰਬੀ ਚਰਚਾ ਹੋਈ ਹੈ।
ਧਾਮੀ ਨੇ ਦੱਸਿਆ ਕਿ ਰਾਜੋਆਣਾ ਵੱਲੋਂ ਕਈ ਸੁਝਾਅ ਵੀ ਦਿੱਤੇ ਗਏ ਹਨ। ਇਸ ਮੌਕੇ ਕਮਲਦੀਪ ਕੌਰ ਰਾਜੋਆਣਾ ਨੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਨੇ ਫੈਸਲਾ ਲਿਆ ਹੈ ਕਿ ਹੁਣ ਉਹ 5 ਦਸੰਬਰ ਤੋਂ ਬਾਅਦ ਭੁੱਖ ਹੜਤਾਲ ਉੱਤੇ ਬੈਠਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਜਲਦ ਹੀ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਦੀ ਬੈਠਕ ਬੁਲਾ ਕੇ ਤੁਰੰਤ ਫੈਸਲਾ ਲਵੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਵੀ ਇਸ ਮਸਲੇ ਤੇ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਰੀਬ 12 ਸਾਲ ਤੋਂ ਪਟੀਸ਼ਨ ਬਾਰੇ ਕੇਂਦਰ ਸਰਕਾਰ ਵੱਲੋਂ ਕੋਈ ਫੈਸਲਾ ਨਾ ਲਿਆ ਜਾਣਾ ਮੰਦਭਾਗਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੇ 1 ਦਸੰਬਰ ਤੋਂ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਸੀ। ਇਸ ਉਪਰੰਤ ਗਿਆਨੀ ਰਘਬੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਅਤੇ 17 ਸਾਲਾਂ ਤੋਂ ਮਹਿਜ਼ 8 ਫੁੱਟ ਦੀ ਫਾਂਸੀ ਦੀ ਚੱਕੀ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਸੰਬੰਧੀ ਪਟੀਸ਼ਨ ਤੇ ਜਲਦ ਫੈਸਲਾ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਕੇਂਦਰ ਸਰਕਾਰ ਕੋਲ ਪੈਰਵਾਈ ਕਰਨ ਸੰਬੰਧੀ ਲਿਖਤੀ ਆਦੇਸ਼ ਜਾਰੀ ਕੀਤਾ ਸੀ। 12 ਸਾਲ ਨਹੀਂ 17 ਸਾਲ ਤੋਂ ਲਗਾਤਾਰ ਭਾਈ ਬਲਵੰਤ ਸਿੰਘ ਰਾਜੋਆਣਾ 8x8 ਦੀ ਚੱਕੀ ਦੇ ਵਿੱਚ ਬੰਦ ਆ। ਹੁਣ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀਆਂ ਲਿਖੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕਰੋ ਕਿ ਮੇਰੀ ਪਟੀਸ਼ਨ ਜਿਹੜੀ ਮਾਰਸੀ ਪਟੀਸ਼ਨ ਉਹ ਵਾਪਸ ਲਈ ਜਾਵੇ। ਤਿਲ ਕਰਕੇ ਮਰਨ ਨਾਲੋਂ ਸ਼ਹਾਦਤ ਪਾਉਣੀ 100 ਦਰਜੇ ਚੰਗੀ ਆ। ਇਹ ਵਿਦਵਤਾ ਸੀ ਉਹਨਾਂ ਦੀ ਚਿੱਠੀਆਂ ਰਾਹੀਂ। ਫਿਰ ਉੱਥੋਂ ਚਿੱਠੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਰ ਯਤਨ ਕੀਤਾ ਕਿ ਡੀਜੀਪੀ ਨੂੰ ਬੇਨਤੀ ਕਰਕੇ ਭਾਈ ਰਾਜੋਆਣਾ ਸਾਹਿਬ ਨਾਲ ਅੱਜ ਮੁਲਾਕਾਤ ਹੋਈ ਔਰ ਭਾਈ ਰਾਜੋਆਣਾ ਸਾਹਿਬ ਨੇ ਇੱਕ ਚਿੱਠੀ ਹੋਰ ਵੀ ਦਿੱਤੀ ਆ। ਤੇ ਮੈਂ ਸਮਝਦਾ ਇਹ ਮੁਲਕ ਦਾ ਕਿਹੋ ਜਿਹਾ ਕਾਨੂੰਨ ਆ ਕਿ 12 ਸਾਲ ਪਟੀਸ਼ਨ ਪਈ ਨੂੰ ਹੋ ਗਏ, ਕੋਈ ਡਿਸਪੋਜ਼ ਆਫ ਨਹੀਂ ਹੋ ਰਹੀ ਔਰ ਅੱਜ ਹੱਕ ਥੱਕ ਕੇ ਉਹਨਾਂ ਨੇ ਹੁਣ ਉਹ ਕਹਿੰਦੇ ਵੀ ਮੈਂ ਬਹੁਤ ਲੰਬਾ ਅਰਸਾ ਇੱਥੇ ਐਵੇਂ ਨਹੀਂ ਮਰਨਾ, ਇਹਦੇ ਨਾਲੋਂ ਬਿਹਤਰ ਆ ਕਿ ਮੈਨੂੰ ਫਿਰ ਫਾਂਸੀ ਤੇ ਲਟਕਾ ਦਿੱਤਾ ਜਾਵੇ। ਸੋ ਅਸੀਂ ਅੱਜ ਉਹਨਾਂ ਨਾਲ 2 ਘੰਟੇ ਲਗਾਤਾਰ ਮੀਟਿੰਗ ਕਰਕੇ ਆਏ ਆ। ਕੁਝ ਉਹਨਾਂ ਨੇ ਸਾਨੂੰ ਸੁਝਾਅ ਦਿੱਤੇ ਆ, ਉਹਨਾਂ ਦੇ ਸਬੰਧ ਵਿੱਚ ਹੁਣ ਬੈਠ ਕੇ ਸਾਰੀ ਪੜਚੋਲ ਕਰਾਂਗੇ। ਪਰ ਮੈਂ ਦੇਸ਼ ਦੇ ਹਾਕਮਰਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਲੇ ਹੀਲੇ ਬੀਲੇ ਖਤਮ ਹੁੰਦੇ ਫਿਰ ਬੰਦਾ ਹੋਰ ਕਿੱਥੇ ਫਰਿਆਦ ਕਰੂਗਾ। ਫਿਰ ਫਰਿਆਦ ਤਾਂ ਗੁਰੂ ਦਰ ਤੇ ਰਹਿ ਜਾਂਦੀ ਆ। ਤੇ ਇਹੋ ਜਿਹੇ ਜਿਹੜੇ ਗੁਰੂ ਦਰ ਦੇ ਸੇਵੀ ਜਿਹੜੇ 8x8 ਦੀ ਚੱਕੀ 'ਚ 17 ਸਾਲ ਦੇ ਰਹਿ ਰਹੇ ਆ, ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਬੰਦਾ ਲੰਬਾ ਅਰਸਾ ਨਹੀਂ ਰਹਿੰਦਾ। ਪਰ ਮੈਂ ਕਹਿ ਸਕਦਾ ਉਹਨਾਂ ਦਾ ਹੱਟ, ਉਹਨਾਂ ਦਾ ਤਪ, ਉਹਨਾਂ ਦੀ ਗੁਰੂ ਪ੍ਰਤੀ ਵਫਾਦਾਰੀ ਇਸ ਹੱਦ ਤੱਕ ਆ ਵੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਬੈਠੇ ਆ। ਔਰ ਅੱਜ ਉਹਨੇ ਫਿਰ ਇਹ ਗੱਲ ਕਹੀ ਆ ਕਿ ਮੇਰੀ ਪਟੀਸ਼ਨ ਵਾਪਸ ਲਓ ਤੇ ਮੈਂ ਚਾਹੁੰਦਾ ਪਈ ਇੱਥੇ ਲੰਬਾ ਅਰਸਾ ਰਹਿਣ ਨਾਲੋਂ ਇੱਕ ਵਾਰੀ ਮੇਰਾ ਇੱਕ ਪਾਸੇ ਫੈਸਲਾ ਹੋ ਜਾਏ। ਸੋ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਸੀ ਉਹ ਅਸੀਂ ਆਟ ਕੇ ਅੱਜ ਬੈਠ ਕੇ ਮਹਿਤਾ ਸਾਹਿਬ ਤੇ ਸਿਆਲਕਾ ਸਾਹਿਬ ਅਸੀਂ ਬੈਠ ਕੇ ਉਹਨਾਂ ਨਾਲ 2 ਘੰਟਾ ਮੁਲਾਕਾਤ ਕੀਤੀ ਆ। ਹੁਣ ਗਾਂਹ ਬੈਠ ਕੇ ਫਿਰ ਅਸੀਂ ਜਾ ਕੇ ਉੱਥੇ ਫੈਸਲਾ ਕਰਾਂਗੇ। ਐਗਜ਼ੈਕਟਿਵ ਦੀ ਮੀਟਿੰਗ ਸੱਦਾਂਗੇ ਤੁਰੰਤ। ਅਜੇ ਮੈਂ ਹੁਣ ਹਦਾਇਤ ਕਰ ਦੇਣੀ ਆ ਤੇ ਫਿਰ ਬੈਠ ਕੇ ਜਿਹੜਾ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕੋਰ ਕਮੇਟੀ ਦੀ ਮੀਟਿੰਗ ਆ, ਉੱਥੇ ਵੀ ਬੈਠ ਕੇ ਸਾਰਾ ਵਿਚਾਰ ਕਰਾਂਗੇ। ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਕੋਰ ਕਮੇਟੀ ਮੈਂਬਰ ਸਹਿਬਾਨ, ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਸਮੂਹ ਹਲਕਾ ਇੰਚਾਰਜ ਸਹਿਬਾਨਾਂ ਦੀ ਹੰਗਾਮੀ ਮੀਟਿੰਗ ਅੱਜ ਦੁਪਹਿਰ 12 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਸੀ। ਬਾਦਲ ਦਲ ਦੇ ਆਗੂਆਂ ਨੇ ਇਸ ਖੂਨ ਖਰਾਬੇ ਅਤੇ ਪਵਿੱਤਰ ਸਥਾਨ ਦੀ ਘੋਰ ਬੇਅਦਬੀ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੂਰੀ ਤਰ੍ਹਾਂ ਦੋਸ਼ੀ ਠਹਿਰਾਇਆ ਹੈ। ਉਹਨਾਂ ਇਲਜ਼ਾਮ ਲਗਾਇਆ ਕਿ ਸੀਐਮ ਮਾਨ ਨੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਲਈ ਨਿਹੰਗ ਸਿੰਘਾਂ ਤੇ ਪੁਲਿਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਸਮੂਹ ਅਕਾਲੀ ਦਲ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਇਸ ਦੀ ਨਿਰਪੱਖ ਜਾਂਚ ਲਈ ਸੀਬੀਆਈ ਨੂੰ ਕੇਸ ਸੌਂਪਣ ਦੀ ਮੰਗ ਕੀਤੀ ਹੈ। ਅੰਮ੍ਰਿਤ ਵੇਲੇ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਉਹਦੀ ਹਦੂਦ ਅੰਦਰ ਪੈਂਦੇ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਵਿਖੇ ਜਿਸ ਤਰੀਕੇ ਨਾਲ ਉੱਥੇ ਕਾਬਜ਼ ਨਿਹੰਗ ਸਿੰਘਾਂ ਨੂੰ ਕੱਢਣ ਵਾਸਤੇ ਪੰਜਾਬ ਪੁਲਿਸ ਨੇ ਹਮਲਾ ਕੀਤਾ, ਉਹ ਬਹੁਤ ਵੱਡਾ ਗੁਨਾਹ ਹੈ। ਤੇ ਹੁਣ ਜਦੋਂ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਘਿਰ ਗਈ ਹੈ ਤੇ ਉਹਨੂੰ ਕਵਰ ਅਪ ਕਰਨ ਵਾਸਤੇ ਇੱਕ ਐਸਆਈਟੀ ਜਿਹੜੀ ਹੈ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੀ ਐਸਆਈਟੀ ਬਣਾਈ ਗਈ ਹੈ ਉਹਦੇ ਜਿਹੜੇ ਮੁਖੀ ਲਾਏ ਗਏ ਨੇ ਉਹ ਐਸਐਸਪੀ ਕਪੂਰਥਲਾ
ਬੀਬੀ ਵਤਸਲਾ ਗੁਪਤਾ ਜੀ ਨੂੰ ਲਾਇਆ ਗਿਆ ਹੈ ਔਰ ਬੀਬੀ ਵਤਸਲਾ ਗੁਪਤਾ ਜੀ ਤੇ ਇੱਕ ਤਰ੍ਹਾਂ ਆਰਥਿਕ ਗੁਨਾਹਗਾਰ ਨੇ, ਜਿਨ੍ਹਾਂ ਨੇ ਮੁੱਖ ਮੰਤਰੀ ਦੇ ਹੁਕਮ ਨੂੰ ਵਜਾਉਂਦਿਆਂ ਹੋਇਆਂ ਕਿ ਮੈਨੂੰ ਸਵੇਰ ਤੱਕ ਕਬਜ਼ਾ ਖਾਲੀ ਚਾਹੀਦਾ ਹੈ ਤੇ ਜਾ ਕੇ ਧਾਵਾ ਬੋਲਿਆ, ਜਿਨ੍ਹਾਂ ਦੀ ਪੁਲਿਸ ਨੇ ਜਾ ਕੇ ਗੋਲੀਆਂ ਚਲਾਈਆਂ, ਅਖੰਡ ਪਾਠ ਸਾਹਿਬ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ, ਗੁਰਬਾਣੀ ਪੜ੍ਹਦੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ। ਤੇ ਉਸੇ ਐਸਐਸਪੀ ਨੂੰ ਜਿਹੜਾ ਆ, ਉਸੇ ਪੁਲਿਸ ਨੂੰ ਜਿਹੜਾ ਆ ਇਨਕੁਆਇਰੀ ਦੇ ਦੇਣਾ, ਇਹ ਧੋਖਾ ਆ। ਇਹ ਕਦੇ ਵੀ ਕੋਈ ਜਿਹੜਾ ਮੁਲਜ਼ਮ ਹੈ ਉਹੀ ਮੁਨਸਫ ਨਹੀਂ ਹੋ ਸਕਦਾ। ਪੰਜਾਬ ਪੁਲਿਸ ਅੱਜ ਮੁਲਜ਼ਮ ਹੈ ਇਸ ਮਸਲੇ ਦੇ ਉੱਤੇ। ਤੇ ਮੁਲਜ਼ਮ ਤੇ ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਵੱਜੀਆਂ ਹੋਈਆਂ ਗੋਲੀਆਂ ਨੂੰ, ਉਹਨਾਂ ਦੇ ਨਿਸ਼ਾਨ ਤੱਕ ਜਿਹੜੇ ਹੈ ਪੁਲਿਸ ਨੇ ਮਿਟਾ ਦਿੱਤੇ, ਕਿਉਂਕਿ ਉੱਥੇ ਕਿਸੇ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ। ਤੇ ਹੁਣ ਮੋਟੀ ਜੀ ਗੱਲ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਦੀ, ਪੰਜਾਬ ਪੁਲਿਸ ਦੀ ਇਸ ਐਸਆਈਟੀ ਨੂੰ ਮੁੱਢੋਂ ਰੱਦ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਜਿਹੜੀ ਜਾਂਚ ਹੈ ਕਿਸੇ ਨਿਰਪੱਖ ਏਜੰਸੀ ਤੋਂ, ਸੀਬੀਆਈ ਤੋਂ ਕਰਾਈ ਜਾਵੇ, ਕਿਉਂਕਿ ਇਹ ਬਹੁਤ ਵੱਡਾ ਗੁਨਾਹ ਹੈ ਸਿੱਖ ਧਰਮ ਦੇ ਉੱਤੇ ਹਮਲਾ। ਜਿਵੇਂ ਇੰਦਰਾ ਗਾਂਧੀ ਨੇ ਕੀਤਾ ਸੀ, ਉਸੇ ਤਰ੍ਹਾਂ ਹੀ ਸਾਡੇ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਹੱਦਾਂ ਪਾਰ ਕਰਦੇ ਹੋਏ ਇੱਕ ਧੜੇ ਦਾ ਕਬਜ਼ਾ ਕਰਵਾਉਣ ਲਈ ਤੇ 3 ਦਿਨ ਤੋਂ ਉੱਥੇ ਸ਼ਾਂਤਮਈ ਬੈਠੇ ਹੋਏ, ਕਿਉਂਕਿ ਬਾਬਾ ਮਾਨ ਸਿੰਘ ਜੀ 20 ਨਵੰਬਰ ਤੋਂ ਬੈਠੇ ਸੀਗੇ, 21 ਵੀ ਲੰਘ ਗਿਆ, 22 ਵੀ ਲੰਘ ਗਿਆ, ਕਿਸੇ ਤਰ੍ਹਾਂ ਦੀ ਕੋਈ ਭੜਕਾਹਟ ਨਹੀਂ। ਤੇ 23 ਤਰੀਕ ਨੂੰ ਤੜਕੇ ਜਿਹੜਾ ਹੈ ਮੁੱਖ ਮੰਤਰੀ ਦੇ ਹੁਕਮ ਦੇ ਉੱਤੇ ਜਾ ਕੇ ਪੁਲਿਸ ਜਾ ਕੇ ਧਾਵਾ ਬੋਲਦੀ ਤੇ ਹੰਝੂ ਗੈਸ ਤੇ ਆਟੋਮੈਟਿਕ ਹਥਿਆਰਾਂ ਦੀ ਫਾਇਰਿੰਗ। ਇਸ ਤੋਂ ਵੱਡਾ ਹਮਲਾ ਇੰਦਰਾ ਗਾਂਧੀ ਤੋਂ ਬਾਅਦ ਜਿਹੜਾ ਉਹ ਭਗਵੰਤ ਮਾਨ ਦੀ ਸਰਕਾਰ ਤੇ ਉਹਨਾਂ ਦੀ ਪੁਲਿਸ ਨੇ ਕੀਤਾ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ਵਿੱਚ ਪੇਸ਼ਕਾਰੀ ਦੇਣ ਜਾਂ ਕੰਮ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਜਸਟਿਸ ਸੰਜੀਵ ਖੰਨਾ ਤੇ ਜਸਟਿਸ SVN ਭੱਟੀ ਦੀ ਬੈਂਚ ਨੇ ਕਿਹਾ ਕਿ ਉਹ ਬੰਬਈ ਹਾਈ ਕੋਰਟ ਦੇ ਉਸ ਹੁਕਮ ਵਿੱਚ ਦਖਲ ਦੇਣ ਦੀ ਇੱਛਾ ਨਹੀਂ ਰੱਖਦੀ ਜਿਸ ਨੇ ਫੈਜ਼ ਅਨਵਰ ਕੁਰੈਸ਼ੀ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਕੁਰੈਸ਼ੀ ਖੁਦ ਨੂੰ ਇੱਕ ਸਿਨੇ ਵਰਕਰ ਅਤੇ ਕਲਾਕਾਰ ਹੋਣ ਦਾ ਦਾਅਵਾ ਕਰਦਾ ਹੈ। ਬੈਂਚ ਨੇ ਕਿਹਾ ਕਿ ਤੁਹਾਨੂੰ ਇਸ ਅਪੀਲ ਲਈ ਦਬਾਅ ਨਹੀਂ ਪਾਉਣਾ ਚਾਹੀਦਾ। ਅਜਿਹੀ ਮੰਗ ਵਾਲੀ ਮਾਨਸਿਕਤਾ ਨਾ ਰੱਖੋ। ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਵਿਰੁੱਧ ਹਾਈ ਕੋਰਟ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਰਿਕਾਰਡ ਤੋਂ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ। ਪਟੀਸ਼ਨ ਵਿੱਚ ਕੇਂਦਰ ਸਰਕਾਰ ਨੂੰ ਹੁਕਮ ਦੇਣ ਦੀ ਮੰਗ ਕੀਤੀ ਗਈ ਸੀ ਕਿ ਉਹ ਪਾਕਿਸਤਾਨੀ ਕੰਪਨੀਆਂ, ਫਰਮਾਂ ਤੇ ਐਸੋਸੀਏਸ਼ਨਾਂ ਤੇ ਪਾਕਿਸਤਾਨ ਦੇ ਸਿਨੇ ਵਰਕਰਾਂ, ਗਾਇਕਾਂ, ਗੀਤਕਾਰਾਂ ਤੇ ਟੈਕਨੀਸ਼ੀਅਨਾਂ ਸਮੇਤ ਕਿਸੇ ਵੀ ਪਾਕਿਸਤਾਨੀ ਕਲਾਕਾਰ ਨੂੰ ਨੌਕਰੀ ਤੇ ਰੱਖਣ ਜਾਂ ਉਹਨਾਂ ਨੂੰ ਕਿਸੇ ਕੰਮ ਜਾਂ ਪੇਸ਼ਕਾਰੀ ਲਈ ਬੁਲਾਉਣ, ਕੋਈ ਸੇਵਾ ਲੈਣ ਜਾਂ ਕਿਸੇ ਸੰਗਠਨ ਵਿੱਚ ਦਖਲ ਹੋਣ ਆਦਿ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਵੇ। ਬੰਬਈ ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਵੱਲੋਂ ਅਦਾਲਤ ਤੋਂ ਮੰਗੀ ਗਈ ਇਜਾਜ਼ਤ ਸੱਭਿਆਚਾਰਕ ਸਦਭਾਵਨਾ, ਏਕਤਾ ਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਉਲਟ ਕਦਮ ਹੈ ਜਿਸ ਵਿੱਚ ਕੋਈ ਯੋਗਤਾ ਨਹੀਂ ਹੈ। ਅਦਾਲਤ ਨੇ ਕਿਹਾ ਕਿ ਸਭ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੇਸ਼ ਭਗਤ ਬਣਨ ਲਈ ਕਿਸੇ ਨੂੰ ਵਿਦੇਸ਼ਾਂ, ਖਾਸ ਕਰਕੇ ਗੁਆਂਢੀ ਦੇਸ਼ ਦੇ ਲੋਕਾਂ ਪ੍ਰਤੀ ਦੁਸ਼ਮਣੀ ਵਾਲਾ ਵਿਵਹਾਰ ਕਰਨ ਦੀ ਜ਼ਰੂਰਤ ਨਹੀਂ ਹੈ। ਅਦਾਲਤ ਨੇ ਕਿਹਾ ਕਿ ਸੱਚਾ ਦੇਸ਼ ਭਗਤ ਉਹ ਵਿਅਕਤੀ ਹੁੰਦਾ ਹੈ ਜੋ ਨਿਰਸਵਾਰਥ ਹੁੰਦਾ ਹੈ, ਜੋ ਆਪਣੇ ਦੇਸ਼ ਨੂੰ ਸਮਰਪਿਤ ਹੁੰਦਾ ਹੈ। ਉਹ ਉਦੋਂ ਤੱਕ ਅਜਿਹਾ ਨਹੀਂ ਹੋ ਸਕਦਾ ਜਦੋਂ ਤੱਕ ਉਹ ਦਿਲ ਤੋਂ ਚੰਗਾ ਵਿਅਕਤੀ ਨਾ ਹੋਵੇ। ਇੱਕ ਵਿਅਕਤੀ ਜੋ ਦਿਲੋਂ ਚੰਗਾ ਹੈ ਉਹ ਆਪਣੇ ਦੇਸ਼ ਵਿੱਚ ਕਿਸੇ ਵੀ ਗਤੀਵਿਧੀ ਦਾ ਸਵਾਗਤ ਕਰੇਗਾ ਜੋ ਦੇਸ਼ ਦੇ ਅੰਦਰ ਅਤੇ ਸਰਹੱਦ ਪਾਰ ਸ਼ਾਂਤੀ, ਸਦਭਾਵਨਾ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਦੀ ਹੈ। ਬੰਬਈ ਹਾਈ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਕਲਾ, ਸੰਗੀਤ, ਖੇਡਾਂ, ਸੱਭਿਆਚਾਰ, ਨਾਚ ਅਤੇ ਅਜਿਹੀਆਂ ਹੋਰ ਗਤੀਵਿਧੀਆਂ ਰਾਸ਼ਟਰਵਾਦ, ਸੱਭਿਆਚਾਰ ਅਤੇ ਰਾਸ਼ਟਰ ਤੋਂ ਉੱਪਰ ਹਨ ਅਤੇ ਅਸਲ ਵਿੱਚ ਦੇਸ਼ ਦੇ ਅੰਦਰ ਅਤੇ ਦੇਸ਼ ਵਿਚਕਾਰ ਸ਼ਾਂਤੀ, ਸਦਭਾਵਨਾ ਅਤੇ ਏਕਤਾ ਲਿਆਉਣ ਲਈ ਹਨ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੀਟਿੰਗ ਵਿੱਚ MSP ਸਮੇਤ ਹੋਰ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਵੇਰੇ ਗੱਲਬਾਤ ਲਈ ਬੁਲਾਇਆ ਸੀ। ਇਸ ਦੌਰਾਨ ਕਿਸਾਨਾਂ ਨੇ ਖੁਸ਼ੀ-ਖੁਸ਼ੀ ਘਰਾਂ ਨੂੰ ਚਾਲੇ ਪਾ ਦਿੱਤੇ ਹਨ। ਇੱਥੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆ ਦੇ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ। ਕਿਸਾਨਾਂ ਦੀ 19 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਵੇਗੀ। ਇਸ ਵਿੱਚ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਵੇਗਾ। ਇਸ ਦੇ ਨਾਲ ਹੀ ਪੰਚਕੂਲਾ ਵਿੱਚ ਕਿਸਾਨਾਂ ਨੇ ਰਾਜਪਾਲ ਬੰਡਾਰੂ ਦੱਤਾ ਦੇ ਨਾਲ ਮੁਲਾਕਾਤ ਕਰਕੇ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਹੈ। 11 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਹਰਿਆਣਾ ਦੇ ਆਗੂ ਮੀਟਿੰਗ ਕਰਕੇ ਰਣਨੀਤੀ ਤਿਆਰ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਤੇ ਸਮੇਂ ਤੱਕ ਉਡੀਕ ਕਰਨਗੇ।
ਜਿੰਨੀਆਂ ਸਟੇਟਾਂ ਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਸਾਨੂੰ ਬਾਰ-ਬਾਰ ਮੀਡੀਆ ਸਵਾਲ ਕਰ ਰਿਹਾ ਹੈ ਕਿ ਇਹ ਮੋਰਚਾ ਦਿੱਲੀ ਕਿਉਂ ਨਹੀਂ ਲਾਇਆ, ਇਹ ਚੰਡੀਗੜ੍ਹ ਕਿਉਂ ਸੀਮਿਤ ਕਰ ਲਿਆ। ਚੰਡੀਗੜ੍ਹ ਦੇ ਵਿੱਚ ਆਉਣਾ ਤੇ ਦਿੱਲੀ ਦੇ ਵਿੱਚ ਜਾਣਾ, ਸੂਬੇ ਦੀਆਂ ਇੱਕ ਮੋਰਚਾ ਹੋਣਾ ਤੇ ਅੱਜ 25 ਮੋਰਚੇ ਹੋਣੇ, ਇਹਦਾ ਮਹੱਤਵ ਕੁਝ ਹੋਰ ਹੈ ਦੋਸਤੋ। ਇਹ ਬਹੁਤ ਵੱਡੀ ਤਿਆਰੀ ਹੈ। ਕੋਈ ਕਹਿ ਸਕਦਾ ਇਹ ਕਿ 26, 27, 28 ਦੇ ਮੋਰਚੇ ਦੇ ਵਿੱਚੋਂ ਤੁਸੀਂ ਨੇ ਕੀ ਕੱਢਿਆ। ਇਹ ਗੱਲ ਸਾਫ਼ ਹੈ। ਐ ਨਹੀਂ ਕਹਿ ਕੇ ਅਸੀਂ ਆਏ ਕਿ 26, 27, 28 ਦਾ ਮੋਰਚਾ ਇਹ ਦਿੱਲੀ ਮਾਰਚੇ ਦੇ ਲਾਉਣ ਵਾਲਾ ਹੈ। ਤੁਹਾਨੂੰ ਯਾਦ ਹੋਣਾ ਦਿੱਲੀ ਦੇ ਮੋਰਚੇ ਦੇ ਵਿੱਚ ਆਪਾਂ ਕਹਿ ਕੇ ਗਏ ਸੀ ਕਿ ਇੱਕ ਚੀਜ਼ ਲੈ ਕੇ ਮੁੜਾਂਗੇ, ਜਾਂ ਕਾਨੂੰਨ ਰੱਦ ਕਰਾ ਕੇ ਆਵਾਂਗੇ ਜਾਂ ਮੱਥੇ ਪੜਵਾ ਕੇ ਆਵਾਂਗੇ। ਉਹਨਾਂ ਦੇ ਵਿੱਚੋਂ ਇੱਕ ਚੀਜ਼ ਲੈ ਕੇ ਆਏ। ਅੱਜ ਇਹ ਤਿਆਰੀ ਦਾ ਮੋਰਚਾ ਹੈ, ਇਹ ਪ੍ਰਚਾਰ ਦਾ ਮੋਰਚਾ ਹੈ, ਇਹ ਮੱਥਿਆ ਹੋਇਆ 3 ਦਿਨਾਂ ਦਾ ਮੋਰਚਾ ਹੈ। ਤੇ ਮੋਦੀ ਹੁਕੂਮਤ ਨੂੰ ਕਹਿਣ ਆਇਆ ਕਿ ਕੰਧ ਤੇ ਲਿਖਿਆ ਪੜ ਲੈ, ਲੋਕ ਕਿਧਰੇ ਨਹੀਂ ਗਏ, ਜਥੇਬੰਦੀਆਂ ਕਿਧਰੇ ਨਹੀਂ ਗਈਆਂ। ਸੰਯੁਕਤ ਮੋਰਚਾ ਉਸੇ ਰੌਂ ਚ ਹੈ, ਉਸੇ ਇਰਾਦਿਆਂ ਨਾਲ ਹੈ, ਇਸੇ ਤਰੀ ਲੜਾਂਗੇ। ਸਾਡੇ ਵੱਖਰੇ ਨੇ। ਕਿਸੇ ਆਗੂ ਵੱਲ ਜੇ ਸਰਕਾਰ ਨੇ ਉਂਗਲ ਕੀਤੀ, ਅਸੀਂ ਉਂਗਲ ਨੂੰ ਵੀ ਚੈਲੰਜ ਕਰਾਂਗੇ ਤੇ ਤੁਹਾਡੀ ਬਾਂਹ ਨੂੰ ਵੀ ਚੈਲੰਜ ਕਰਾਂਗੇ। ਝਾਕਾ ਨਹੀਂ ਦਿੰਦੇ ਕਿਸੇ। ਕਸ਼ਮੀਰ ਦੇ ਗੰਦਰਬਲ ਦੇ ਸ਼ੁਹਾਮਾ ਦੀ ਸ਼ੇਰੇ ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸ ਐਂਡ ਟੈਕਨੋਲੋਜੀ ਦੇ ਇੱਕ ਵਿਦਿਆਰਥੀ ਤੇ UAPA ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਭਾਰਤ ਆਸਟ੍ਰੇਲੀਆ ਕ੍ਰਿਕਟ ਮੈਚ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਯੂਨੀਵਰਸਿਟੀ ਦੇ ਵੈਟਰਨਰੀ ਸਾਇੰਸ ਫੈਕਲਟੀ ਦੇ ਹੋਸਟਲ ਵਿੱਚ ਕਈ ਵਿਦਿਆਰਥੀਆਂ ਦਰਮਿਆਨ ਝੜਪ ਹੋਈ, ਜਿਸ ਤੋਂ ਬਾਅਦ ਇੱਕ ਵਿਦਿਆਰਥੀ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਕਿ ਸਥਾਨਕ ਵਿਦਿਆਰਥੀਆਂ ਵੱਲੋਂ ਪਾਕਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਗਾਏ ਗਏ, ਜਸ਼ਨ ਮਨਾਇਆ ਗਿਆ ਤੇ ਸਾਨੂੰ ਕਾਫੀ ਪਰੇਸ਼ਾਨ ਕੀਤਾ ਗਿਆ। ਜਿਸ ਤੋਂ ਬਾਅਦ ਜੰਮੂ ਕਸ਼ਮੀਰ ਪੁਲਿਸ ਨੇ ਇੱਕ 20 ਸਾਲ ਦੇ ਵਿਦਿਆਰਥੀ ਦੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤੇ ਵਿਦਿਆਰਥੀਆਂ ਤੇ UAPA ਤੇ IPC ਦੀਆਂ ਧਾਰਾਵਾਂ 505 ਤੇ 506 ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਇਸ ਘਟਨਾ ਤੇ ਯੂਨੀਵਰਸਿਟੀ ਦੇ ਸਟੂਡੈਂਟ ਵੈਲਫੇਅਰ ਟੀਮ ਦਾ ਕਹਿਣਾ ਹੈ ਕਿ ਇਸ ਸੰਬੰਧੀ ਵਿਦਿਆਰਥੀਆਂ ਨੇ ਸਾਨੂੰ ਕੋਈ ਸ਼ਿਕਾਇਤ ਨਹੀਂ ਕੀਤੀ, ਬਲਕਿ ਸਿੱਧਾ ਪੁਲਿਸ ਨਾਲ ਸੰਪਰਕ ਕੀਤਾ ਤੇ ਪੁਲਿਸ ਨੇ ਵਿਦਿਆਰਥੀਆਂ ਦੀ ਸ਼ਿਕਾਇਤ ਤੇ ਹੀ UAPA ਤਹਿਤ ਮਾਮਲਾ ਦਰਜ ਕਰ ਲਿਆ।